सत श्री अकाल। टीवी 84 देख रहे सारे दर्शकों का स्वागत है। मैं हरप्रीत कौर ते बुलेटिन की शुरुआत करते हैं हेडलाइंस से नाल। ਅੰਮ੍ਰਿਤਸਰ ਦੇ ਬਹੁਤ ਚਰਚਿਤ ਸਮੂਹਿਕ ਖੁਦਕੁਸ਼ੀ ਮਾਮਲੇ ਵਿੱਚ ਅਦਾਲਤ ਨੇ ਸਾਬਕਾ ਆਈਜੀ ਕੁਲਤਾਰ ਸਿੰਘ ਤੇ ਡੀਐਸਪੀ ਸਣੇ 6 ਲੋਕਾਂ ਨੂੰ ਦਿੱਤੀ ਸਜ਼ਾ। ਅਦਾਲਤ ਨੇ ਆਈਜੀ ਕੁਲਤਾਰ ਸਿੰਘ ਨੂੰ 8 ਸਾਲ ਤੇ ਡੀਐਸਪੀ ਹਰਦੇਵ ਸਿੰਘ ਨੂੰ 4 ਸਾਲ ਦੀ ਸਜ਼ਾ ਸੁਣਾਈ। 2004 ਵਿੱਚ ਕੁਲਤਾਰ ਸਿੰਘ ਤੋਂ ਤੰਗ ਹੋ ਕੇ ਇੱਕ ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਸੀ ਖੁਦਕੁਸ਼ੀ। ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਪੰਜਾਬ ਦੇ ਇਕਲੌਤੇ ਆਪ ਸੰਸਦ ਮੈਂਬਰ ਭਗਵੰਤ ਮਾਨ ਮਿੱਤਰੇ ਮੈਦਾਨ ਵਿੱਚ ਨਵਜੋਤ ਸਿੱਧੂ ਪ੍ਰਗਟ ਸਿੰਘ ਦੀ ਕੀਤੀ ਤਾਰੀਫ। ਕਿਹਾ ਕੰਮ ਦੀ ਰਾਜਨੀਤੀ ਦੇ ਯੁੱਗ ਦੀ ਹੋ ਚੁੱਕੀ ਹੈ ਸ਼ੁਰੂਆਤ। कैप्टन अमरिंदर सिंह ने नाराज विधायक प्रगट सिंह नाल कीती मुलाकात। प्रगट सिंह ने कहा बेहद तुखावे माहौल विच हुई मीटिंग। कैप्टन नूं अपनी पुरानी दिख अपनाउण दी कही गल। पंजाब विधान सभा विच बजट इजलास तो पहला श्रोमणी अकाली दल ते आम आदमी पार्टी ने कीती स्पीकर राणा केपी सिंह नाल मुलाकात। दोहां पार्टियां ने कहा बजट इजलास दा समां वधाया जावे तां जो पंजाब दे सारे मुद्दिआं ते कीती जा सके चर्चा। ਤੇ ਨਸ਼ਾ ਸਪਲਾਈ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ 2 ਥਾਣੇਦਾਰ ਆਏ ਕਾਬੂ। ਲੁਧਿਆਣਾ ਦੀ 2 ਨੰਬਰ ਡਿਵੀਜ਼ਨ ਦਾ ਐਸਐਚਓ ਅਮਨਦੀਪ ਸਿੰਘ ਗਿੱਲ ਤੇ ਸੰਗਰੂਰ ਦਾ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨਸ਼ਾ ਤਸਕਰੀ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ। ਤੇ ਬੁਲੇਟਿਨ ਦੀ ਸ਼ੁਰੂਆਤ ਇੱਕ ਵੱਡੀ ਖਬਰ ਤੋਂ। ਅੰਮ੍ਰਿਤਸਰ ਦੇ ਬਹੁਤ ਚਰਚਿਤ ਸਮੂਹਿਕ ਖੁਦਕੁਸ਼ੀ ਮਾਮਲੇ ਵਿੱਚ ਅਦਾਲਤ ਨੇ ਸਾਬਕਾ ਆਈਜੀ ਕੁਲਤਾਰ ਸਿੰਘ ਤੇ ਡੀਐਸਪੀ ਸਣੇ 6 ਨੂੰ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਡੀਆਈਜੀ ਕੁਲਤਾਰ ਸਿੰਘ ਨੂੰ 8 ਸਾਲ ਤੇ ਡੀਐਸਪੀ ਹਰਦੇਵ ਸਿੰਘ ਨੂੰ 4 ਸਾਲ ਦੀ ਸਜ਼ਾ ਹੋਈ ਹੈ। ਕੁਲਤਾਰ ਸਿੰਘ ਨੂੰ 23,000 ਰੁਪਏ ਤੇ ਡੀਐਸਪੀ ਨੂੰ 20,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਸਾਬਕਾ ਡੀਆਈਜੀ ਕੁਲਤਾਰ ਸਿੰਘ ਤੇ 4 ਹੋਰਾਂ ਨੂੰ 2004 ਦੇ ਅੰਮ੍ਰਿਤਸਰ ਦੇ ਸਮੂਹਿਕ ਖੁਦਕੁਸ਼ੀ ਕੇਸ ਵਿੱਚ ਸਜ਼ਾ ਸੁਣਾਈ। 16 ਸਾਲ ਪੁਰਾਣੇ ਸਮੂਹਿਕ ਖੁਦਕੁਸ਼ੀ ਮਾਮਲੇ ਵਿੱਚ ਇੱਕੋ ਪਰਿਵਾਰ ਦੇ 5 ਲੋਕਾਂ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਗਿਆ ਸੀ। 2004 ਵਿੱਚ ਤੰਗ ਹੋ ਕੇ ਪਰਿਵਾਰ ਦੇ 5 ਮੈਂਬਰਾਂ ਨੇ ਖੁਦਕੁਸ਼ੀ ਕੀਤੀ ਸੀ। ਹਰਦੀਪ ਸਿੰਘ, ਉਸ ਦੀ ਪਤਨੀ, ਮਾਂ ਤੇ ਜੋੜੇ ਦੇ 2 ਬੱਚਿਆਂ ਨੇ 31 ਅਕਤੂਬਰ 2004 ਨੂੰ ਆਪਣੇ ਆਪ ਨੂੰ ਖਤਮ ਕਰ ਲਿਆ ਸੀ। ਖੁਦਕੁਸ਼ੀ ਤੋਂ ਪਹਿਲਾਂ ਪਰਿਵਾਰ ਨੇ ਉਹਨਾਂ ਦੇ ਘਰ ਦੀਆਂ ਕੰਧਾਂ ਤੇ ਲਿਖਿਆ ਸੀ ਤੇ ਮਿੱਤਰਾਂ ਤੇ ਜਾਣਕਾਰਾਂ ਨੂੰ ਸੁਸਾਈਡ ਨੋਟ ਦੀਆਂ ਕਾਪੀਆਂ ਵੀ ਭੇਜੀਆਂ ਸਨ। ਕੁਲਤਾਰ ਸਿੰਘ ਉਸ ਵੇਲੇ ਐਸਐਸਪੀ ਵਜੋਂ ਤਾਇਨਾਤ ਸਨ ਜਦੋਂ ਪਰਿਵਾਰ ਨੇ ਖੁਦਕੁਸ਼ੀ ਕੀਤੀ। ਪਰਿਵਾਰ ਨੇ ਖੁਦਕੁਸ਼ੀ ਲਈ 5 ਜਣਿਆਂ ਨੂੰ ਦੋਸ਼ੀ ਠਹਿਰਾਇਆ ਸੀ। 6 ਨੂੰ ਕਨਵਿਕਸ਼ਨ ਹੋ ਗਈ ਅੱਜ। ਇਹਦੇ ਵਿੱਚ ਸਰਦਾਰ ਕੁਲਤਾਰ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਧਾਰਾ 306 ਥੱਲੇ 8 ਸਾਲ ਹੋਈ ਹੈ ਔਰ 388 ਥੱਲੇ 7 ਸਾਲ ਸਜ਼ਾ ਹੋਈ ਹੈ ਔਰ ਉਹਨਾਂ ਨੂੰ ਮੈਕਸਿਮਮ ਸਜ਼ਾ ਜਿਹੜੀ ਹੈ ਕੁਲਤਾਰ ਸਿੰਘ ਜੀ ਨੂੰ 8 ਸਾਲ ਹੋਈ ਹੈ। ਯਾਨੀ ਉਹਦੀ ਸਾਰੀ ਸਜ਼ਾਵਾਂ ਕੱਟੀਆਂ ਚੱਲ ਰਹੀਆਂ, ਇਸ ਕਾਰਨ ਉਹਨਾਂ ਨੂੰ 8 ਸਾਲ ਦੀ ਤੁਸੀਂ ਸਜ਼ਾ ਲੈ ਕੇ ਚੱਲੋ। ਇਸ ਤੋਂ ਇਲਾਵਾ ਫਾਈਨ ਹੋਇਆ, ਅਗਰ ਉਹ ਫਾਈਨ ਪੇ ਨਹੀਂ ਕਰਨਗੇ ਤਾਂ 1 ਸਾਲ ਉਹਨਾਂ ਨੂੰ ਹੋਰ ਐਕਸਟਰਾ ਫਿਰ 9 ਸਾਲ 'ਚ ਕਨਵਰਟ ਹੋ ਜਾਏਗੀ। ਇਸੇ ਤਰ੍ਹਾਂ ਜਿਹੜੇ ਦੂਸਰੇ ਦੋਸ਼ੀ ਹੈ ਉਹਨਾਂ ਦੀ ਮੈਕਸਿਮਮ ਸਜ਼ਾ 8 ਸਾਲ ਹੀ ਹੈ। ਅਗਰ ਉਹ ਨਹੀਂ ਪੇ ਕਰਨਗੇ ਤਾਂ ਉਹਨਾਂ ਨੂੰ ਵੀ 1 ਸਾਲ ਐਕਸਟਰਾ ਅੰਦਰ ਰਹਿਣਾ ਪਊਗਾ। ਇਸ ਤੋਂ ਇਲਾਵਾ ਜਿਹੜੇ ਹਰਦੇਵ ਸਿੰਘ ਸੀਗੇ ਜਿਹੜੇ ਆਈਓ ਸੀਗੇ ਉਹਨਾਂ ਦੇ ਉੱਤੇ ਮੈਕਸਿਮਮ 4 ਸਾਲ ਦੀ ਕਨਵਿਕਸ਼ਨ ਹੈ ਜੀ। ਮੰਗ ਸਰ ਸਾਰੇ ਸੈਕਸ਼ਨ ਦੇ ਵਿੱਚ ਅਲੱਗ-ਅਲੱਗ ਅਸੀਂ ਤਾਂ ਕਿਹਾ ਸੀ ਸੈਪਰੇਟ ਮਿਲਣੀ ਚਾਹੀਦੀ ਹੈ। ਇਹਨਾਂ ਦੀ ਜਿਹੜਾ ਕ੍ਰਾਈਮ ਇਹਨਾਂ ਨੇ ਕੀਤਾ, ਜਿਹੜਾ ਹੀਨੀਅਸ ਟਾਈਪ ਆਫ ਕ੍ਰਾਈਮ ਕੀਤਾ ਉਹਦੇ ਵਿੱਚ ਸਜ਼ਾ ਜਿਹੜੀ ਸੈਪਰੇਟ ਮਿਲਣੀ ਚਾਹੀਦੀ ਸੀ। ਅਗਰ ਇੱਕ ਅਫੈਂਸ ਵਿੱਚ 10-10 ਸਾਲ ਹੈ ਤੇ ਇਹਨਾਂ ਦੇ 10-10 ਸਾਲ ਹੀ ਕਰਕੇ ਹੀ ਸਾਰਿਆਂ ਨੂੰ ਅਲੱਗ-ਅਲੱਗ ਕਨਵਿਕਸ਼ਨ ਨਹੀਂ ਕੋਰਟ ਨੇ ਕਾਉਂਟ ਕਰਤੀ, ਯਾਨੀ ਕਿ ਸਾਰੀ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਇਹ ਸਰ ਹਾਂ ਸਰਜੀਤ ਵਿਰਕਾ ਜੀ ਇਸ ਕੇਸ ਦੇ ਐਡਵੋਕੇਟ ਨੇ, ਉਹ ਅਪੀਲ ਜ਼ਰੂਰ ਕਰਾਂਗੇ ਜੀ। ਤੀਸਰੀ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੱਜ ਮੁਲਾਕਾਤ ਕੀਤੀ। ਹਾਲ ਹੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਕੇਜਰੀਵਾਲ ਦੇ ਕੰਮਕਾਰ ਸੰਭਾਲਣ ਤੋਂ ਬਾਅਦ ਇਹ ਉਹਨਾਂ ਦੀ ਸ਼ਾਹ ਨਾਲ ਪਹਿਲੀ ਬੈਠਕ ਹੈ। ਇਹ ਬੈਠਕ ਕਰੀਬ 20 ਮਿੰਟ ਤੱਕ ਸ਼ਾਹ ਦੇ ਘਰ ਚੱਲੀ। ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਾਹੀਨ ਬਾਗ ਤੇ ਕੋਈ ਗੱਲਬਾਤ ਨਹੀਂ ਹੋਈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਇਆ। ਦੋਵੇਂ ਸਹਿਮਤ ਹੋਏ ਨੇ ਕਿ ਉਹ ਇਕੱਠੇ ਦਿੱਲੀ ਲਈ ਕੰਮ ਕਰਨਗੇ। गृह मंत्री अमित शाह नाल ये बहुत चंगी ते सार्थक मुलाकात सी। अभी मेरी गृह मंत्री श्री अमित शाह जी से मीटिंग हुई। मीटिंग बहुत अच्छी रही, बहुत कॉर्डियल एटमॉस्फेयर में, बहुत सार्थक मीटिंग रही और दिल्ली के अलग अलग मुद्दों पे विचार हुआ। लेकिन मोटे मोटे तौर पे दोनों के बीच में सहमति थी कि दिल्ली के विकास के लिए केंद्र सरकार और दिल्ली सरकार को मिलके काम करना चाहिए और हम दोनों ने इस बात को स्वीकारा और आगे मिलके काम करेंगे, ऐसी दोनों ने इच्छा जताई। सर क्या शाहीन बाग के मुद्दे पर भी आपकी बातचीत हुई? उस पर कोई चर्चा नहीं हुई। सर महिला सुरक्षा, दिल्ली पुलिस वाला जो रहता है दिल्ली में सुरक्षा, इन सब चीजों इस पे यही चर्चा हुई कि मिलके करेंगे। अब जो भी दिल्ली के विकास के लिए सब चीज़ों के ऊपर मिलके काम करेंगे। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਦਬਕੇ ਮਾਰਨ ਮਗਰੋਂ ਹੁਣ ਬੀਜੇਪੀ ਪੰਜਾਬ ਵਿੱਚ ਨਰਮ ਸੁਰ ਅਖਤਿਆਰ ਕਰਨ ਦੀ ਰਣਨੀਤੀ ਘੜ ਰਹੀ ਹੈ। ਇਸ ਲਈ ਬੀਜੇਪੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ 20 ਫਰਵਰੀ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਪਿੰਡ ਬਾਦਲ ਪੁੱਜ ਰਹੇ ਨੇ। ਚਰਚਾ ਹੈ ਕਿ ਦਿੱਲੀ ਵਿੱਚ ਮਿਲੀ ਸ਼ਰਮਨਾਕ ਹਾਰ ਮਗਰੋਂ
ਬੀਜੇਪੀ ਦਾ ਨਸ਼ਾ ਉਤਰ ਗਿਆ ਹੈ। ਹੁਣ ਉਹ ਭਾਈਵਾਲਾਂ ਨੂੰ ਕਿਸੇ ਵੀ ਕੀਮਤ ਤੇ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਦੱਸ ਦਈਏ ਕਿ ਪਹਿਲਾਂ ਹਰਿਆਣਾ ਤੇ ਫਿਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਅੱਖਾਂ ਦਿਖਾਈਆਂ ਸਨ। ਇਸ ਮਗਰੋਂ ਪੰਜਾਬ ਦੀ ਬੀਜੇਪੀ ਲੀਡਰ ਵੀ ਅਕਾਲੀ ਦਲ ਤੋਂ ਵੱਧ ਸੀਟਾਂ ਮੰਗਣ ਦੇ ਰਾਗ ਅਲਾਪਣ ਲੱਗੇ। ਦਿੱਲੀ ਵਿੱਚ ਮਿਲੀ ਹਾਰ ਮਗਰੋਂ ਬੀਜੇਪੀ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਹੋ ਗਈ ਹੈ। ਦਿੱਲੀ ਵਿਧਾਨ ਸਭਾ ਚੋਣਾਂ ਜਿੱਤ ਮਗਰੋਂ ਪੰਜਾਬ ਦੇ ਇਕਲੌਤੇ ਆਪ ਸੰਸਦ ਮੈਂਬਰ ਭਗਵੰਤ ਮਾਨ ਮੈਦਾਨ ਵਿੱਚ ਨਿਤਰੇ ਨੇ। ਉਹਨਾਂ ਅੱਜ ਪੱਤਰਕਾਰਾਂ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਨੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਖਾਸ ਤਾਰੀਫ ਕੀਤੀ। ਉਹਨਾਂ ਕਿਹਾ ਕਿ ਸਿੱਧੂ ਇੱਕ ਇਮਾਨਦਾਰ ਇਨਸਾਨ ਨੇ ਤੇ ਉਹ ਚਾਹੁੰਦੇ ਨੇ ਕਿ ਸਿੱਧੂ ਆਪ ਵਿੱਚ ਸ਼ਾਮਿਲ ਹੋਣ। ਇਸ ਦੇ ਨਾਲ ਹੀ ਉਹਨਾਂ ਪ੍ਰਗਟ ਸਿੰਘ ਨੂੰ ਵੀ ਪਾਰਟੀ ਵਿੱਚ ਵੈਲਕਮ ਕਿਹਾ। ਉਂਝ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਉਸ ਨੂੰ ਟਾਲਦੇ ਨਜ਼ਰ ਆਏ। ਉਹਨਾਂ ਕਿਹਾ ਕਿ ਸੀਐਮ ਦਾ ਚਿਹਰਾ ਪੰਜਾਬ ਦੀ ਸਮੱਸਿਆ ਦਾ ਹੱਲ ਨਹੀਂ ਹੈ। ਦਿੱਲੀ ਵਿੱਚ ਆਪ ਦੀ ਜ਼ਬਰਦਸਤ ਜਿੱਤ ਤੇ ਉਹਨਾਂ ਕਿਹਾ ਕਿ ਦਿੱਲੀ ਵਿੱਚ ਸਾਰੇ ਸੂਬਿਆਂ ਦੇ ਲੋਕ ਰਹਿੰਦੇ ਨੇ, ਜਿਸ ਕਰਕੇ ਦਿੱਲੀ ਹੁਣ ਦੇਸ਼ ਬਦਲੇਗੀ। ਪੰਜਾਬ ਬਾਰੇ ਉਹਨਾਂ ਕਿਹਾ ਕਿ ਸੂਬੇ ਵਿੱਚ ਇਸ ਸਮੇਂ ਹਸਪਤਾਲ, ਸਿੱਖਿਆ ਤੇ ਬਿਜਲੀ ਪਾਣੀ ਦਾ ਬੁਰਾ ਹਾਲ ਹੈ। ਸੂਬੇ ਵਿੱਚ ਡਰੱਗਸ, ਰੇਤ, ਟਰਾਂਸਪੋਰਟ ਮਾਫੀਆ ਦਾ ਬੋਲਬਾਲਾ ਹੈ। ਉਹਨਾਂ ਅੱਗੇ ਕਿਹਾ ਕਿ ਆਪ ਹਰ ਪਾਸੇ ਵਿਕਾਸ ਦੀ ਰਾਜਨੀਤੀ ਲੈ ਕੇ ਆਵੇਗੀ ਤੇ ਹੁਣ ਝੂਠ ਦੀ ਰਾਜਨੀਤੀ ਤੇ ਬ੍ਰੇਕਾਂ ਲੱਗਣਗੀਆਂ। ਪਾਰਟੀ ਤੋਂ ਵੱਖ ਹੋਏ ਸੁਖਪਾਲ ਖਹਿਰਾ ਬਾਰੇ ਉਹਨਾਂ ਕਿਹਾ ਕਿ ਖਹਿਰਾ ਨੂੰ ਸੋਚ ਸਮਝ ਕੇ ਇਲਜ਼ਾਮ ਲਗਾਉਣੇ ਚਾਹੀਦੇ ਸੀ, ਪਰ ਫਿਰ ਵੀ ਪਾਰਟੀ ਲਈ ਸਭ ਦੇ ਦਰਵਾਜ਼ੇ ਖੁੱਲੇ ਨੇ। ਪੰਜਾਬ ਬਿਜਲੀ ਤੋਂ ਪਰੇਸ਼ਾਨ ਹੈ। ਸਾਰੇ ਦੇਸ਼ ਤੋਂ ਮਹਿੰਗੀ ਬਿਜਲੀ ਪੰਜਾਬ 'ਚ ਹੈ। ਪੰਜਾਬ ਦੇ ਸਰਕਾਰੀ ਸਕੂਲ ਬੰਦ ਹੋ ਰਹੇ ਨੇ ਤੇ ਟੀਚਰ ਜਿਹੜੇ ਨੇ ਟੈਟ ਪਾਸ ਬੀਐਡ ਉਹ ਪਾਣੀ ਦੇ ਟੈਂਕੀ ਤੇ ਚੜ੍ਹ ਕੇ ਨੌਕਰੀਆਂ ਦੀ ਮੰਗ ਕਰ ਰਹੇ ਨੇ। ਪੰਜਾਬ ਦੇ ਵਿੱਚ ਵੀ ਹਸਪਤਾਲ ਸਰਕਾਰੀ ਜਿਹੜੇ ਨੇ ਉਹਨਾਂ ਦਾ ਬੁਰਾ ਹਾਲ ਹੈ। ਕੈਂਸਰ ਟ੍ਰੇਨਾਂ ਚੱਲਦੀਆਂ ਨੇ, ਸਾਡੇ ਬੀਕਾਨੇਰ ਜਾਣਾ ਪੈਂਦਾ ਜਾਂ ਫਿਰ ਸਾਨੂੰ ਦਿੱਲੀ ਭੇਜਣੇ ਪੈਂਦੇ ਜਿਹੜੇ ਸਾਡੇ ਕੋਲ ਪਹੁੰਚ ਕਰਦੇ ਆ। ਤੇ ਪੰਜਾਬ ਦਾ ਜਿਹੜਾ ਉਹ ਪਾਣੀ ਹੈ ਜਿਹੜਾ ਨਾ ਪੀਣ ਵਾਲਾ ਨਾ ਥੱਲੇ ਵਾਲਾ ਰਿਹਾ, ਥੱਲੇ ਵਾਲਾ ਲੈਵਲ ਥੱਲੇ ਚਲਾ ਗਿਆ, ਉੱਪਰ ਜ਼ਹਿਰੀਲਾ ਹੋ ਗਿਆ। ਸਿਰਫ ਨਾਮ ਦਾ ਹੀ ਸੂਬਾ ਰਹਿ ਗਿਆ ਪੰਜਾਬ। ਜੇ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਵੀ ਨਾ ਛੱਡਾਂਗੇ ਤਾਂ ਫਿਰ ਇਹ ਬਹੁਤ ਸ਼ਰਮ ਦੀ ਗੱਲ ਹੋਊਗੀ। ਸੋ ਪੰਜਾਬੀ ਮਾਫੀਆ ਤੋਂ ਜਿਹੜਾ ਦੋ ਚਾਰ ਹੈ, ਇੱਥੇ ਡਰੱਗ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ, ਇੱਥੇ ਟਰਾਂਸਪੋਰਟ ਮਾਫੀਆ, ਹਰ ਕਿਸਮ ਦਾ ਮਾਫੀਆ ਚੱਲ ਰਿਹਾ ਹੈ। ਔਰ ਕੈਪਟਨ ਸਾਹਿਬ ਉੱਥੇ ਗਏ ਸੀਗੇ 3 ਦਿਨ ਲਈ, ਪਰ 1 ਦਿਨ 'ਚ ਹੀ ਉਹ ਆਪਣਾ ਕੰਮ ਕਰਕੇ ਮੁੜ ਆਏ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਉੱਥੇ ਵੀ ਇੱਥੇ ਚੱਲਣਾ ਨਹੀਂ ਕੰਮ। ਸਿੱਧੂ ਸਾਹਿਬ ਦੇ ਕਿਰਦਾਰ ਤੇ ਕੋਈ ਡਾਊਟ ਨਹੀਂ, ਉਹ ਇਮਾਨਦਾਰ ਨੇ। ਮੈਂ ਤਾਂ ਉਹਨਾਂ ਦਾ ਉਹ ਕ੍ਰਿਕਟ ਵੇਲੇ ਤੋਂ ਫੈਨ ਆ। ਜਦੋਂ ਉਹ ਮਨੋਜ ਪ੍ਰਭਾਕਰ ਨਾਲ ਜਾਂ ਸ਼੍ਰੀਕਾਂਤ ਨਾਲ ਓਪਨਿੰਗ ਕਰਨ ਆਉਂਦੇ ਹੁੰਦੇ ਸੀ ਤਾਂ ਜਦੋਂ ਉਹ ਆਊਟ ਹੋ ਜਾਂਦੇ ਸੀ ਮੈਂ ਟੀਵੀ ਬੰਦ ਕਰ ਦਿੰਦਾ ਸੀ। ਇਹ ਗੱਲ ਸਿੱਧੂ ਸਾਹਿਬ ਨੂੰ ਪਤਾ, ਕਿਉਂਕਿ ਲਾਫਟਰ ਚੈਲੰਜ ਅਸੀਂ ਇਕੱਠੇ ਰਹੇ ਹਾਂ, ਹੁਣ ਤਾਂ ਜੱਜ ਕਰਦੇ ਰਹੇ। ਪਰ ਹਜੇ ਤੱਕ ਆਫੀਸ਼ੀਅਲ ਲੈਵਲ ਤੇ ਸਾਡੀ ਉਹਨਾਂ ਨਾਲ ਕੋਈ ਬਾਤਚੀਤ, ਕੋਈ ਗੱਲਬਾਤ ਨਹੀਂ ਹੋਈ। ਅਸੀਂ ਤਾਂ ਚਾਹੁੰਦੇ ਮੈਂ ਤਾਂ ਕਹਿੰਦਾ ਜੀ, ਹਰ ਉਹ ਬੰਦਾ ਜਿਹੜਾ ਪੰਜਾਬ ਦੇ ਹਿੱਤਾਂ ਵਾਸਤੇ ਵਫਾਦਾਰੀ ਨਾਲ ਪੰਜਾਬ ਦੀ ਮਿੱਟੀ ਨੂੰ ਜਿਹੜਾ ਪਿਆਰ ਕਰਦਾ ਹੋਵੇ, ਤੇ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਹੋਣਾ ਚਾਹੀਦਾ। ਕਿਉਂ ਡੋਂਟ ਓਨਲੀ ਸਿੱਧੂ, ਜਿਹੜੇ ਵੀ ਪੰਜਾਬ ਦਾ ਭਲਾ ਚਾਹੁੰਦੇ ਨੇ। ਪ੍ਰਗਟ ਸਿੰਘ ਮੈਂ ਤਾਂ ਕਹਿੰਦਾ ਹਾਕੀ ਦੇ ਕਪਤਾਨ ਰਹੇ ਨੇ, ਉਹਨਾਂ ਨੇ ਦੇਸ਼ ਦਾ ਝੰਡਾ ਪਹਿਲਾਂ ਕਪਤਾਨੀ ਚ ਉੱਚਾ ਕੀਤਾ ਹੈ। ਜੇ ਇੱਧਰ ਆਉਣਾ ਚਾਹੁੰਦੇ ਨੇ ਮੈਂ ਤਾਂ ਵੈਲਕਮ ਕਰਾਂ। ਨਹੀਂ ਫਿਰ ਤੁਸੀਂ ਇਹ ਕਿਉਂ ਗਿਣੀ ਜਾਂਦੇ ਹੋ? ਜੇ ਇੱਕ ਹਿੰਦੀ ਦਾ ਸ਼ੇਰ ਹੈ कि दुश्मनी करो तो जम के करो, लेकिन ख्याल इतना रहे जब कभी दोबारा दोस्त बनना पड़े तो शर्मिंदा ना हो। जिन्होंने बोल के इन्ना आप ही दरवाजे बंद कर ले, ਉਹਨਾਂ ਦਾ ਸਾਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿਚਾਲੇ ਕਲੇਸ਼ ਨੂੰ ਰੋਕਣ ਲਈ ਸਰਗਰਮੀ ਵਿੱਢ ਦਿੱਤੀ ਹੈ। ਉਹਨਾਂ ਮੰਗਲਵਾਰ ਨੂੰ ਵਿਧਾਇਕ ਪ੍ਰਗਟ ਸਿੰਘ ਨੂੰ ਸ਼ਾਂਤ ਕਰਨ ਲਈ ਆਪਣੇ ਖਾਸ ਮੰਤਰੀ ਓਪੀ ਸੋਨੀ ਨੂੰ ਭੇਜਿਆ ਸੀ। ਸੋਨੀ ਨਾਲ ਮੁਲਾਕਾਤ ਮਗਰੋਂ ਵੀ ਪ੍ਰਗਟ ਸਿੰਘ ਸ਼ਾਂਤ ਨਜ਼ਰ ਨਹੀਂ ਆਏ ਤਾਂ ਕੈਪਟਨ ਨੇ ਅੱਜ ਪ੍ਰਗਟ ਸਿੰਘ ਨਾਲ ਆਪ ਮੁਲਾਕਾਤ ਕੀਤੀ। ਕੈਪਟਨ ਨੇ ਪ੍ਰਗਟ ਸਿੰਘ ਨੂੰ ਆਪਣੇ ਸਿਸਵਾ ਸਥਿਤ ਫਾਰਮ ਹਾਊਸ ਤੇ ਬੁਲਾਇਆ ਤੇ ਪ੍ਰਗਟ ਸਿੰਘ ਦੀ ਨਾਰਾਜ਼ਗੀ ਦੀ ਵਜ੍ਹਾ ਜਾਣੀ। ਪ੍ਰਗਟ ਸਿੰਘ ਨੇ ਕਿਹਾ ਕਿ ਮੁਲਾਕਾਤ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਹੈ ਤੇ ਉਹਨਾਂ ਮੁੱਖ ਮੰਤਰੀ ਨੂੰ ਕਾਂਗਰਸ ਦੀ ਬਣ ਰਹੀ ਦਿੱਖ ਨੂੰ ਬਦਲਣ ਦੀ ਗੱਲ ਕਹੀ ਹੈ। ਨਹੀਂ, ਡਿਸਕਸ਼ਨ ਹੋਈ ਆ। ਦੇਖੋ, ਮੈਨੂੰ ਇਹ ਲੱਗਦਾ ਕਿ ਮੈਂ ਸੀਐਮ ਸਾਹਿਬ ਨੂੰ ਬੜਾ ਕਲੀਅਰ ਕੱਟ ਕਿਹਾ। ਮੈਂ ਕਿਹਾ ਜੀ ਵੀ ਲੋਕੀ ਜਿਹੜੇ ਆ ਉਹ ਕੈਪਟਨ ਅਮਰਿੰਦਰ ਸਿੰਘ 1984 ਵਾਲਾ ਤੇ 2002 ਵਾਲਾ ਕੈਪਟਨ ਅਮਰਿੰਦਰ ਸਿੰਘ ਨੂੰ ਦੇਖਦੇ ਆ ਤੇ 2017 'ਚ ਵੋਟਾਂ ਵੀ ਇਸੇ ਕਰਕੇ ਪਈਆਂ ਸੀ। ਸਾਡੀ ਉਹ ਪਰਸੈਪਸ਼ਨ ਨਹੀਂ ਹੈਗੀ। ਜਿਹੜੇ ਮੈਂ ਇਸ਼ੂ ਖੜੇ ਕੀਤੇ ਆ ਇਸ਼ੂ ਹੈਗੇ ਆ, ਕਿਉਂਕਿ ਆਫੀਸਰ ਦੀ ਕੀ ਪ੍ਰੋਬਲਮ ਹੈ, ਆਫੀਸਰ ਉਹੀ ਦਿਖਾਉਣਾ ਚਾਹੁੰਦੇ ਆ ਜੋ ਦਿਖਾਉਣਾ ਚਾਹੁੰਦੇ ਆ। ਔਰ ਮੈਂ ਕਿਹਾ ਜੀ ਲੋਕੀ ਇਹ ਇਮੇਜ ਚਾਹੁੰਦੇ ਆ ਵੀ ਹਾਂ ਵੀ ਉਹੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਬੇਸਿਕਲੀ ਜੇ ਪੋਲੀਟੀਕਲ ਬੰਦੇ ਮਾੜੇ ਸੀ ਉਹਨਾਂ ਨੂੰ ਅੰਦਰ ਦਿੱਤਾ, ਜੇ ਰਵੀ ਸਿੱਧੂ ਸੀ ਉਹਨੂੰ ਅੰਦਰ ਦਿੱਤਾ, ਜੇ ਵਾਟਰ ਜਿਹੜਾ ਐਗਰੀਮੈਂਟ ਸੀਗਾ ਉਹ ਟਰਮੀਨੇਟ ਕੀਤਾ, 1984 ਦੇ ਵਿੱਚ ਰਿਜ਼ਾਈਨ ਕੀਤਾ। ਲੋਕੀ ਉਹ ਕੈਪਟਨ ਅਮਰਿੰਦਰ ਸਿੰਘ ਭਾਲਦੇ ਆ। ਅੱਛਾ,
ਇਮੇਜ ਕੀ ਬਣ ਰਹੀ ਆ, ਉਹ ਦਿੱਲੀ ਦੇ ਵਿੱਚ ਕੀ ਹੋ ਰਿਹਾ। ਔਰ ਜੇ ਇੱਥੋਂ ਕਾਂਗਰਸ ਮਰਦੀ ਆ ਤੇ ਫਿਰ ਉਹ ਹਿਟਲਰ ਦੀ ਆਈਡੀਓਲੋਜੀ ਇੱਥੇ ਪੰਜਾਬ ਦੇ ਵਿੱਚ ਵੀ ਜ਼ਰੂਰ ਆਊਗੀ। ਅਸੀਂ ਪੰਜਾਬ 'ਚ ਤਾਂ ਵਿਰੋਧ ਕਰਾਂਗੇ ਕਿਉਂਕਿ ਪੰਜਾਬੀ ਆ, ਸਾਨੂੰ ਪਤਾ ਹੈਗਾ ਵੀ ਹਾਂ ਵੀ ਅਸੀਂ ਲੜਨਾ ਕਿੱਦਾਂ। ਲੇਕਿਨ ਅਸੀਂ ਇਸ ਸਰਕਾਰ ਨੂੰ ਔਰ ਇਸ ਜਿਹੜੀ ਪਾਰਟੀ ਹੈ ਇਹਨੂੰ ਮਰਨ ਨਹੀਂ ਦਿੰਦੇ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਬ੍ਰੇਕਵਾਰ TV 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਨਾਲ ਮੁਲਾਕਾਤ ਕੀਤੀ ਗਈ। ਅਕਾਲੀ ਆਗੂਆਂ ਨੇ ਬਜਟ ਸੈਸ਼ਨ ਨੂੰ ਵਧਾਉਣ ਦੀ ਮੰਗ ਸਪੀਕਰ ਅੱਗੇ ਰੱਖੀ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਜਟ ਇਜਲਾਸ ਦਾ ਸਮਾਂ ਵਧਾਇਆ ਜਾਵੇ ਤਾਂ ਜੋ ਪੰਜਾਬ ਦੇ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਜਾ ਸਕੇ। ਸਾਰੇ ਸਪੀਕਰ ਸਾਹਿਬ ਨੂੰ ਮਿਲੇ ਹੈ ਔਰ ਮਿਲ ਕੇ ਇਹ ਰਿਕੁਐਸਟ ਕੀਤੀ ਹੈ ਕਿ ਕਰੋੜਾਂ ਰੁਪਈਆ ਲੋਕਾਂ ਦਾ ਖਜ਼ਾਨੇ ਚੋਂ ਖਰਚ ਹੋਣਾ ਹੈ ਇਹ ਸੈਸ਼ਨ ਬੁਲਾਉਣ ਵਾਸਤੇ। ਪਹਿਲਾਂ ਵੀ 3-4 ਸੈਸ਼ਨ ਬੁਲਾਏ ਗਏ ਹੈ ਔਰ ਉਹਨਾਂ ਸੈਸ਼ਨਾਂ 'ਚ ਐਮਰਜੈਂਸੀ ਵਾਲੇ ਹਾਲਾਤ ਰੱਖੇ ਗਏ ਹੈ। ਐਮਰਜੈਂਸੀ ਵਾਲੇ ਹਾਲਾਤ ਮੈਂ ਇਸ ਲਈ ਕਹਿਣਾ ਕਿ ਸਰਕਾਰ ਨੇ ਆਪਣਾ ਕੰਮ ਕਰਨਾ, ਮਗਰ ਸਰਕਾਰ ਦੇ ਉੱਤੇ ਇੱਕ ਚੈੱਕ ਐਂਡ ਬੈਲੈਂਸ ਦਾ ਕੰਮ ਆਪੋਜੀਸ਼ਨ ਨੇ ਕਰਨਾ। ਮਗਰ ਪਿਛਲੇ ਸੈਸ਼ਨਾਂ 'ਚ ਤੁਸੀਂ ਵੇਖਿਆ ਹੋਣਾ ਕਿ ਕਿਵੇਂ ਆਪੋਜੀਸ਼ਨ ਨੂੰ ਪਾਬੰਦੀ ਲਾਤੀ ਗਈ ਕਿ ਤੁਸੀਂ ਕੋਈ ਸਵਾਲ ਨਹੀਂ ਕਰ ਸਕਦੇ, ਤੁਸੀਂ ਕੱਲਾ ਸਰਕਾਰ ਦੀ ਮਨ ਕੀ ਬਾਤ ਸੁਣੋ, ਹੋਰ ਤੁਸੀਂ ਕੋਈ ਗੱਲ ਨਹੀਂ ਕਰ ਸਕਦੇ। ਇਹਨਾਂ ਹਾਲਾਤਾਂ 'ਚ ਅਸੀਂ ਅੱਜ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜੇ ਤਾਂ ਤੁਹਾਡਾ ਰਵੱਈਆ ਉਹੀ ਰਹਿਣਾ ਹਾਊਸ ਦਾ ਤੇ ਫਿਰ ਐਵੇਂ ਲੋਕਾਂ ਦੇ ਪੈਸੇ ਵੇਸਟ ਨਾ ਕਰੋ, ਕਿਉਂਕਿ ਕਰੋੜ ਰੁਪਈਆ ਇੱਕ ਦਿਨ ਤੇ ਖਰਚ ਹੋਣਾ। ਤੇ ਜੇ ਫਰੂਟਫੁਲ ਡਿਸਕਸ਼ਨਸ ਹੋਣੀਆਂ ਨੇ, ਜੇ ਲੋਕਾਂ ਦੇ ਅਸਲ ਮੁੱਦੇ ਜੋ ਪੰਜਾਬ ਦੇ ਹਾਲਾਤ ਬਣੇ ਆ, ਕਿਸਾਨਾਂ ਦੇ, ਮੁਲਾਜ਼ਮਾਂ ਦੇ, ਨੌਜਵਾਨਾਂ ਦੇ, ਦਲਿਤ ਭਰਾਵਾਂ ਦੇ, ਬੈਕਵਰਡ ਵੀਰਾਂ ਦੇ, ਇਹ ਬਹਿਬਲ ਕਲਾਂ ਕਾਂਡ ਦੇ, ਮਹਿੰਗੀ ਬਿਜਲੀ ਦੇ, ਅਸੀਂ ਇਹ ਬੜਾ ਵਿਸਤਾਰ ਨਾਲ ਲਿਖ ਕੇ ਦਿੱਤਾ। ਜੇ ਤਾਂ ਇੱਕ ਦਿਨ, ਕਿਉਂਕਿ ਇੱਕ ਦਿਨ ਵੀ ਘੱਟ ਹੈ ਇੱਕ ਮੁੱਦੇ ਨੂੰ ਲੈ ਕੇ, ਜੇ ਤਾਂ ਉਹ ਡਿਸਕਸ਼ਨ ਕਰਾਉਂਗੇ ਫਿਰ ਤਾਂ ਠੀਕ ਹੈ, ਅਦਰਵਾਈਜ਼ ਇਟ ਇਜ਼ ਅ ਵੇਸਟੇਜ of people's money and it is a wastage of important resources। और मैं समझदा है कि स्पीकर साहब पिछले 3 हाउस ਜਿਹੜੇ ਸੈਸ਼ਨ ਬੁਲਾਏ ਗਏ ਸਨ ਉਸ ਤੇ ਜਿਸ ਤਰੀਕੇ ਦੀ ਐਮਰਜੈਂਸੀ ਲਾਈ ਗਈ ਸੀ ਉਹ ਐਮਰਜੈਂਸੀ ਐਤਕੀ ਨਹੀਂ ਲੱਗੂਗੀ ਔਰ ਆਪੋਜੀਸ਼ਨ ਮੈਂਬਰਾਂ ਨੂੰ ਪੂਰਾ ਸਮਾਂ ਦਿੱਤਾ ਜਾਊਗਾ, ਫਿਰ ਤਾਂ ਫਾਇਦਾ, ਨਹੀਂ ਤਾਂ ਉਹਦਾ ਫਾਇਦਾ ਕੋਈ। ਬਜਟ ਇਜਲਾਸ ਦਾ ਕਾਰਜਕਾਲ ਵਧਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੀ ਸਪੀਕਰ ਨਾਲ ਮੁਲਾਕਾਤ ਕੀਤੀ। ਅਮਨ ਅਰੋੜਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਪੀਕਰ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਬਜਟ ਇਜਲਾਸ ਦਾ ਸਮਾਂ ਵਧਾਇਆ ਜਾਵੇ ਤਾਂ ਜੋ ਪੰਜਾਬ ਦੇ ਸਾਰੇ ਮੁੱਦਿਆਂ ਤੇ ਚਰਚਾ की जा सके। आज हम स्पीकर विधानसभा राणा KP जी को मिले हैं, जिसमें हमने उनसे बोला है कि एक तो सेशन की अवधि जो है वो बढ़ाई जाए, क्योंकि महज 5-6 सिटिंग्स में पंजाब के मसले सारे नहीं उठाए जा सकते। इस दौरान अकाली दल के विधायक दल के नेता शरणजीत सिंह ढिल्लों ने कांग्रेस सरकार ਨੂੰ ਘੇਰਦਿਆਂ ਕਿਹਾ ਕਿ ਸਰਕਾਰ ਦੇ ਘਰ ਰੋਜ਼ਗਾਰ ਦੇ ਲਾਰਿਆਂ ਕਾਰਨ ਪੰਜਾਬ ਵਿੱਚ ਖੁਦਕੁਸ਼ੀਆਂ ਵਧ ਰਹੀਆਂ ਨੇ ਤੇ ਸੂਬੇ ਵਿੱਚ ਮਹਿੰਗੀ ਬਿਜਲੀ ਨੇ ਲੋਕਾਂ ਦਾ ਜਿਉਣਾ ਮਹਾਲ ਕਰ ਦਿੱਤਾ ਹੈ। ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਨਵੀਆਂ ਨੌਕਰੀਆਂ ਤੱਕ ਕੀ ਦੇਣੀਆਂ ਸਨ, ਸਗੋਂ ਅਕਾਲੀ ਭਾਜਪਾ ਸਰਕਾਰ ਵੇਲੇ ਕਰਵਾਏ ਗਏ ਕੰਮ ਵੀ ਬੰਦ ਕਰਵਾ ਦਿੱਤੇ ਗਏ। ਇੰਨੀ ਭੈੜੀ ਹਾਲਤ ਪੰਜਾਬ ਦੇ ਲੋਕਾਂ ਦੀ ਇਹਨਾਂ ਨੇ ਬਿਜਲੀ ਦੇ ਰੇਟਾਂ ਨੇ ਕਰਤੀ, ਲੋਕਾਂ ਦੇ ਕੋਲੋਂ ਬਿਜਲੀ ਦੇ ਬਿੱਲ ਭਰਾਏ ਨਹੀਂ ਜਾ ਰਹੇ। ਜੇ ਅਸੀਂ 2 ਰੁਪਏ 86 ਪੈਸੇ ਉਸ ਮੌਕੇ ਰੇਟ ਫਿਕਸ ਹੋਇਆ ਸੀ, ਜੇ 2 ਰੁਪਏ 86 ਪੈਸੇ ਉਦੋਂ ਸੀ, 2 ਰੁਪਏ 86 ਪੈਸੇ ਅੱਜ ਹੈ। ਜੇ ਅਸੀਂ 2 ਰੁਪਏ 86 ਦੇ
ਦੇ ਮੁਤਾਬਕ ਉਸ ਮੌਕੇ 5.5 ਰੁਪਏ ਬਿਜਲੀ ਦੇ ਸਕਦੇ ਹਾਂ ਲੋਕਾਂ ਨੂੰ, ਤੇ ਇਹ 10-11 ਤੇ ਕਿਉਂ ਪਹੁੰਚੀ ਫਿਰਦੇ ਨੇ। ਦੂਜਾ, ਸਾਰੇ ਹਿੰਦੁਸਤਾਨ ਦੀ ਰੇਸ਼ੋ ਕੱਢ ਕੇ ਦੇਖੋ, ਅੱਜ ਖੁਦਕੁਸ਼ੀਆਂ ਦਾ ਜਿਹੜੀ ਰੇਸ਼ੋ ਹੈ ਉਹ ਸਾਰੇ ਹਿੰਦੁਸਤਾਨ ਨਾਲੋਂ ਪੰਜਾਬ 'ਚ ਵੱਧ ਹੈ। ਇਹਦਾ ਮੇਨ ਕਾਰਨ ਕੀ ਹੈ? ਜਿਹੜਾ ਇਹਨਾਂ ਨੇ ਘਰ ਦਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਸੀ, ਉਸ ਲਾਰੇ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰਤਾ, ਤਬਾਹ ਕਰਤੇ ਲੋਕ। ਜਾ ਕੇ ਤੁਸੀਂ ਪਿੰਡਾਂ 'ਚ ਹਾਲ ਦੇਖੋ, ਪਿੰਡਾਂ ਦੇ ਲੋਕਾਂ ਦਾ ਹਾਲ ਕੀ ਹੈ। ਅਸਲ ਵਿੱਚ ਜਿਹੜੇ ਲੋਕ ਖੁਦਕੁਸ਼ੀਆਂ ਕਰ ਰਹੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਇਹਨਾਂ ਦਿੱਤਾ ਹਲਾਰਾ ਦਿਮਾਗ 'ਚ ਘੁੰਮਦਾ ਕਿ ਜੇ ਮੈਂ ਖੁਦਕੁਸ਼ੀ ਕਰ ਜੂੰਗਾ ਤਾਂ ਮੇਰੇ ਜਾਣ ਤੋਂ ਬਾਅਦ ਮੇਰਾ ਪਰਿਵਾਰ, ਮੇਰੇ ਬੱਚੇ ਦਾ ਸੁਖੀ ਰਹਿਣਗੇ। ਸੋ ਅਸੀਂ ਇਹਨਾਂ ਨੇ ਇਹ ਵੀ ਕਿਹਾ, ਜਦ ਤੁਸੀਂ ਲੋਕਾਂ ਦਾ ਕਰਜ਼ਾ ਮਾਫ ਨਹੀਂ ਕਰਨਾ, ਤੁਸੀਂ ਖੁੱਲ੍ਹ ਕੇ ਵਿਧਾਨ ਸਭਾ 'ਚ ਕਹਿ ਦਿਓ, ਲੋਕਾਂ ਦਾ ਮਾਫੀ ਮੰਗ ਲਓ। ਮਾਫੀ ਵੀ ਨਹੀਂ ਮੰਗਦੇ, ਨਾ ਕਿਸੇ ਕਿਸਮ ਦੀ ਕੋਈ ਨੌਕਰੀ ਦਿੱਤੀ। ਨੌਕਰੀ ਦੇ ਇੱਥੋਂ ਤੱਕ ਇਸ ਤੇ ਇਹ ਵੀ ਕਿਹਾ ਸੀ, ਤੁਸੀਂ ਨੌਕਰੀ ਦਾ ਕੀ ਦੇਣੀ ਹੈ। ਜਿਹੜੇ ਅਸੀਂ ਸੇਵਾ ਕੇਂਦਰ ਖੋਲ੍ਹੇ ਸੀ, 2000 ਸੇਵਾ ਕੇਂਦਰਾਂ ਨੇ ਬੰਦ ਕਰਤੇ। ਅਸੀਂ ਇੱਕ ਸੇਵਾ ਕੇਂਦਰ 4 ਮੁਲਾਜ਼ਮ ਰੱਖੇ ਜਾਣੇ ਸੀ, 4 ਮੁਲਾਜ਼ਮ ਜਿਹੜੇ ਰੱਖੇ ਜਾਣੇ ਸੀ, 8000 ਮੁਲਾਜ਼ਮ ਤਾਂ ਉਹੀ ਬਣਦਾ ਸੀ, ਉਹ ਸੇਵਾ ਕੇਂਦਰ ਵੀ ਬੰਦ ਕਰਤੇ। ਲੁਧਿਆਣਾ ਦੀ ਐਸਟੀਐਫ ਪੁਲਿਸ ਨੇ ਲੁਧਿਆਣਾ ਦੀ 2 ਨੰਬਰ ਡਿਵੀਜ਼ਨ ਦੇ ਐਸਐਚਓ ਅਮਨਦੀਪ ਸਿੰਘ ਗਿੱਲ ਤੇ ਉਸਦੇ ਡਰਾਈਵਰ ਨੂੰ ਵੱਡੀ ਮਾਤਰਾ ਵਿੱਚ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਕੋਲੋਂ ਹੈਰੋਇਨ ਤੋਂ ਇਲਾਵਾ ਵੀ ਕਾਫੀ ਸਮਾਨ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਦੋਵਾਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਐਸਟੀਐਫ ਦੇ ਆਈਜੀ ਆਰ.ਕੇ. ਜੈਸਵਾਲ ਨੇ ਦੱਸਿਆ ਕਿ 11 ਫਰਵਰੀ ਨੂੰ ਸਸਪੈਂਡ ਹੌਲਦਾਰ ਬਲਬੀਰ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਤਸਵੀਰ ਸਿੰਘ ਤੇ ਗੁਰਪਾਲ ਸਿੰਘ, ਹਰਪ੍ਰੀਤ ਸਿੰਘ, ਗਗਨ ਤੇ ਯਾਦਵਿੰਦਰ ਸਿੰਘ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਐਸਐਚਓ ਨੂੰ ਮੁਲਜ਼ਮਾਂ ਨੂੰ ਛੱਡਣ ਬਦਲੇ ਮੋਟੀ ਰਕਮ ਦਾ ਲਾਲਚ ਦਿੱਤਾ ਗਿਆ ਤੇ ਐਸਐਚਓ ਨੇ ਉਹ ਪੈਸੇ ਲੈ ਕੇ ਮੁਲਜ਼ਮਾਂ ਨੂੰ ਛੱਡ ਦਿੱਤਾ। ਇੱਥੋਂ ਤੱਕ ਕਿ ਮੁਲਜ਼ਮਾਂ ਕੋਲੋਂ ਮਿਲੀ ਹੈਰੋਇਨ ਤੇ ਮੋਬਾਈਲ ਫੋਨ ਵੀ ਐਸਐਚਓ ਅਮਨਦੀਪ ਸਿੰਘ ਨੇ ਆਪਣੇ ਕੋਲ ਹੀ ਰੱਖ ਲਏ। एक ऐसा कोई गैंग है जो कि ड्रग स्मगलरों के साथ मिलके, जिसमें पुलिस ऑफिसर भी शामिल हैं, और ये इस तरीके से ऑपरेट करते हैं कि पहले ये स्मगलरों को पकड़ के उनसे सामान भी ले लेते हैं और बाद में पैसे लेके उन्हें छोड़ देते हैं। इसी इंफॉर्मेशन पे एसटीएफ ने 32 नंबर एफआईआर रजिस्टर की, और ये एफआईआर नंबर 32 में 21, 59 to 61, 85 NDPS एक्ट के तहत ये एफआईआर लॉन्च की गई। एफआईआर लॉन्च करने के बाद इसमें अभी तक जो एसएचओ की गिरफ्तारी हुई है, उसके साथ ही उसका ड्राइवर अजय, उसे भी गिरफ्तार किया गया है। और एक 16 तारीख को जो एक पर्चा दर्ज हुआ था हेड कांस्टेबल बलबीर के खिलाफ, वो भी हमारी अभी पुलिस कस्टडी में है, उससे भी उसकी पूछताछ जारी है। उधर पंजाब पुलिस की एक होर काली भेड़ संगरूर तो काबू की गई है। संगरूर जेल विच तैनात पंजाब पुलिस का सब इंस्पैक्टर प्रितपाल सिंह 20 ग्राम हैरोइन समेत फड़िया गया। पुलिस ने मामला दर्ज कर आरोपी इंस्पैक्टर को गिरफ्तार कर लिया है, जांच शुरू कर दी है ते पता करने की कोशिश की जा रही है कि आखिर नशा कित्थों लैके आए ते किस नूं सप्लाई किया जा रहा सी। ਇਹ ਸਾਡੇ ਸੰਗਰੂਰ ਪੁਲਿਸ ਦਾ ਸਬ ਇੰਸਪੈਕਟਰ ਸੀ, ਜਿਹਦੀ ਡਿਊਟੀ ਕੇ ਸੰਗਰੂਰ ਜੇਲ੍ਹ ਦੇ ਵਿੱਚ ਅੰਦਰ ਸਿਕਿਉਰਿਟੀ ਜ਼ੋਨ ਤੇ ਲੱਗੀ ਸੀ। ਇਹ ਸਵੇਰੇ ਜੇਲ੍ਹ ਵਾਲਿਆਂ ਵੱਲੋਂ ਰੂਟੀਨ ਦੀ ਤਲਾਸ਼ੀ ਦੌਰਾਨ ਇਹਦੀ ਤਲਾਸ਼ੀ ਲਈ ਗਈ, ਜਿਸ ਦੇ ਕੋਲੋਂ 20 ਗ੍ਰਾਮ ਜਿਹੜੀ ਹੈਰੋਇਨ ਸੀ ਉਹ ਬਰਾਮਦ ਹੋਈ ਹੈ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ? ਇਸ ਤੇ ਅਸੀਂ ਜਿਹੜੀ ਰੈਲੇਵੈਂਟ ਸੈਕਸ਼ਨ ਦੇ ਵਿੱਚ ਐਨਡੀਪੀਐਸ ਦੇ ਵਿੱਚ ਇਹਦੇ ਅਸੀਂ ਐਫਆਈਆਰ ਕੇਸ ਰਜਿਸਟਰ ਕਰ ਦਿੱਤਾ ਗਿਆ ਤੇ ਉਸ ਦੀ ਤਫਤੀਸ਼ ਦਾ ਜਾਰੀ ਹੈ। मोहाली दे पिंड नया गांव दे एक किसान गरजा सिंह अपनी जद्दी पुश्ती जमीन संबंधी अदालती केस जितन दे बावजूद भी मोहाली पुलिस दी ज्यादती अगे हारदा नजर आ रहा है। पंजाब पुलिस दा एक साबका डीजीपी उसदी करोड़ां रुपयां दी जमीन ते जबरदस्ती कब्जा करन विच लगा होया है। मामला मोहाली पुलिस के उच्च अधिकारियों तक भी पुजण के बावजूद गरजा सिंह की कोई सुनवाई नहीं हो रही। अज गरजा सिंह ने प्रेस कॉन्फ्रेंस कर साबका डीजीपी ते इल्जाम लगाया कि उसकी नया गांव विच लगभग 7 एकड़ जद्दी पुश्ती जमीन उत्ते जबरी कब्जा कर रहा है। गरजा सिंह ने कहा कि जेकर उसकी जमीन ते कब्जा नहीं रोकया गया तां ओह एसएसपी मोहाली दफ्तर अगे मरण वर्त ते बैठ जाणगे। सर मेरे पास हुण होर कोई चारा नहीं रहा जी, मैं मरण वर्त ते बैठूंगा जे मेरी कोई ना सुनाई होई।
ਮੇਰੇ ਨਾਲ ਬਹੁਤ ਧੱਕਾ ਹੁੰਦਾ ਜੀ, ਮੇਰੇ ਬੱਚਿਆਂ ਨਾਲ ਵੀ ਬਹੁਤ ਧੱਕਾ ਕਰਿਆ ਇਹਨਾਂ ਨੇ। ਪਹਿਲਾਂ ਮਾਰਕੁੱਟ ਕਰੀ, ਮੇਰੇ ਤੇ ਬਹੁਤ ਪਰਚੇ ਬਣਾਏ, ਲੇਕਿਨ ਕਿਰਪਾ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਬਰੀ ਹੋ ਜਾਣਾ ਹੈ। ਸੱਚ ਜਿੱਤ ਹੁੰਦੀ ਹੈ ਜੀ। ਮੈਂ ਇਹ ਬੇਨਤੀ ਹੈ ਜੀ, ਮੇਰੇ ਨਾਲ ਧੱਕਾ ਬਹੁਤ ਜ਼ਿਆਦਾ ਹੋ ਰਿਹਾ ਜੀ, ਮਿਹਰਬਾਨੀ ਕਰਕੇ ਮੈਨੂੰ ਇਨਸਾਫ ਦਿਵਾਇਆ ਜਾਵੇ ਜੀ। ਬਹਿਬਲ ਕਲਾਂ ਗੋਲੀकांड ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਹੁਣ ਇੱਕ ਹੋਰ ਗਵਾਹ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਪਿੰਡ ਬਹਿਬਲ ਖੁਰਦ ਦੇ ਰਹਿਣ ਵਾਲੇ ਰੇਸ਼ਮ ਸਿੰਘ ਨੇ ਇਸ ਮਾਮਲੇ ਵਿੱਚ ਪੰਜਾਬ ਦੇ ਗਵਰਨਰ ਨੂੰ ਸ਼ਿਕਾਇਤ ਭੇਜ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਰੇਸ਼ਮ ਸਿੰਘ ਬਹਿਬਲ ਕਲਾਂ ਗੋਲੀकांड ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦਾ ਛੋਟਾ ਭਰਾ ਹੈ ਤੇ ਉਸ ਤੇ ਲਗਭਗ 1.5 ਸਾਲ ਪਹਿਲਾਂ ਵੀ ਜਾਨਲੇਵਾ ਹਮਲਾ ਹੋਇਆ ਸੀ, ਜਿਸ ਦੇ ਮੁਲਜ਼ਮਾਂ ਦੀ ਅਜੇ ਤੱਕ ਸ਼ਨਾਖਤ ਤੱਕ ਨਹੀਂ ਹੋ ਸਕੀ। ਸ਼ਿਕਾਇਤਕਰਤਾ ਰੇਸ਼ਮ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਹਿਬਲ ਕਲਾਂ ਗੋਲੀकांड ਕੇਸ ਵਿੱਚ ਉਹ ਵੀ ਪ੍ਰਤੱਖਦਰਸ਼ੀ ਹੈ ਤੇ ਘਟਨਾ ਸਮੇਂ ਉਹ ਆਪਣੇ ਭਰਾ ਭਗਵਾਨ ਸਿੰਘ ਸਮੇਤ ਹੋਰ ਸੰਗਤ ਨਾਲ ਧਰਨੇ ਵਿੱਚ ਸ਼ਾਮਿਲ ਸੀ, ਜਿਸ ਤੇ ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਗੋਲੀकांड ਬਹਿਬਲ ਵਿਖੇ ਜੋ ਕਿ ਉੱਥੇ ਪੁਲਿਸ ਨੇ ਅੰਨ੍ਹੇਵਾਹ ਕੇ ਗੋਲੀਆਂ ਚਲਾਤੀਆਂ। ਪੌਣੇ 10 ਵਜੇ ਦਾ ਟਾਈਮ ਸੀ, ਜੋ ਪੁਲਿਸ ਨੇ ਬਿਨਾਂ ਦੱਸੇ ਹੀ ਫਾਇਰਿੰਗ ਕਰਤੀ ਸ਼ੁਰੂ। ਉਹਦੇ ਵਿੱਚ ਮੇਰਾ ਭਰਾ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ ਮੌਕੇ ਤੇ ਸ਼ਹੀਦ ਹੋ ਗਏ ਪੁਲਿਸ ਦੀ ਗੋਲੀ ਲੱਗਣ ਕਾਰਨ। ਤੇ ਦੂਜਾ ਨੰਬਰ ਜਿਹੜੇ ਉੱਥੇ ਸਿੱਖ ਭਾਈਚਾਰੇ ਹੋਰ ਵੀ ਬਹੁਤ ਜ਼ਖਮੀ ਹੋਏ, ਉਹ 'ਚ ਸਰਕਾਰ ਨੇ ਕੋਈ ਵੀ ਇਨਸਾਫ ਨਹੀਂ ਦਿੱਤਾ। ਤੇ 2018 ਦੇ ਵਿੱਚ ਹਮਲਾ ਹੋਇਆ, ਉਸ ਵਿੱਚ ਮੇਰੇ ਸੱਟਾਂ ਵੱਜੀਆਂ ਬਹੁਤ ਜ਼ਿਆਦਾ ਗੰਭੀਰ। ਜੋ ਕਿ ਮੈਂ ਉਸ ਸੰਬੰਧੀ ਕੋਈ ਸ਼ਿਕਾਇਤ ਦਰਜ ਕਰਾਈ ਸੀ ਤੁਸੀਂ? ਸ਼ਿਕਾਇਤ ਦਰਜ ਕਰਾਈ ਹੈ। 95 ਨੰਬਰ ਮੁਕੱਦਮਾ ਨੰਬਰ ਮੇਰਾ ਬਾਜੇਖਾਨੇ ਵਿੱਚ ਦਰਜ ਹੈ। ਕਾਰਵਾਈ ਨਹੀਂ ਹੋਈ ਜੀ, ਉਸ ਤੇ ਕੋਈ ਸੁਣਵਾਈ ਨਹੀਂ ਹੋਈ। ਉਸ ਤੋਂ ਬਾਅਦ ਹੀ ਪਹਿਲਾਂ ਮੇਰੇ ਤੇ ਹਮਲਾ ਹੁੰਦਾ ਹੈ ਤੇ ਉਹ ਦੂਜਾ ਗਵਾਹ ਜਿਹੜਾ ਸਰਜੀਤ ਸਿੰਘ ਮੌਕੇ ਦਾ ਗਵਾਹ ਸੀਗਾ, ਉਹਦੀ ਅੱਜ ਕੱਲ੍ਹ ਮੌਤ ਹੋ ਗਈ ਵਿਚਾਰੇ ਦੀ। ਜੋ ਕਿ ਉਹਦੇ ਤੇ ਵੀ ਇੰਨਾ ਪ੍ਰੈਸ਼ਰ ਪਾਇਆ ਇਹਨਾਂ ਨੇ, ਸਰਕਾਰੀ ਲੀਡਰਾਂ ਨੇ। ਉਹਦਾ ਨਾਮ ਜਾਣਦੇ ਹੋ ਜੋ ਸਾਹਮਣੇ ਆਏ ਵੇ ਆ, ਉਹ ਤੇ ਇੰਨਾ ਪ੍ਰੈਸ਼ਰ ਪਾਇਆ ਤੇ ਉਹ ਵਿਚਾਰਾ ਬਲੱਡ ਪ੍ਰੈਸ਼ਰ ਦਾ ਮਰੀਜ਼ ਹੋਣ ਕਰਕੇ ਤੇ ਵਿਚਾਰਾ ਸਕਰਾ ਪਾ ਗਿਆ। ਬਠਿੰਡਾ ਜੇਲ੍ਹ ਤੋਂ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਇਹ ਕੈਦੀ 302 ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ। ਇਹ ਕੈਦੀ ਇਲਾਜ ਲਈ ਸਿਵਲ ਹਸਪਤਾਲ ਆਇਆ ਸੀ, ਪਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਫਰਾਰ ਹੋਏ ਕੈਦੀ ਦੀ ਪਛਾਣ ਮੀਤਾ ਰਾਮ ਵਜੋਂ ਹੋਈ ਹੈ। ਇਸ ਕੈਦੀ ਉੱਪਰ 2006 ਵਿੱਚ 302 ਦਾ ਮਾਮਲਾ ਦਰਜ ਹੋਇਆ ਸੀ ਤੇ ਅਦਾਲਤ ਵੱਲੋਂ ਇਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦੋ ਜਣੇ ਸੀਗੇ ਜੀ, ਇਹ ਦੋ ਕੈਦੀ ਸੀ ਇਹਨਾਂ ਕੋਲ, ਦੋ ਜਣਿਆਂ ਕੋਲ। ਇੱਕ ਦਾ ਟ੍ਰੀਟਮੈਂਟ, ਇੱਕ ਦਾ ਐਕਸਰੇ ਕਰਾਉਣਾ ਸੀਗਾ, ਦੂਜੇ ਨੇ ਦਵਾਈ ਦਵਾਤੀ ਸੀਗੀ। ਉਹ ਕਹਿੰਦੇ ਵੀ ਤੇ ਕਾਫੀ ਰਸ਼ ਹੈ ਤੇ ਮੈਨੂੰ ਬੱਸ 'ਚ ਛੱਡਿਆ ਨਾ ਦੂਜੇ ਕੈਦੀਆਂ ਦੇ ਨਾਲ ਹੀ। ਤੇ ਬਸ ਉੱਥੋਂ ਲੈ ਕੇ ਬਸ ਰਸਤੇ 'ਚ ਆ ਰਿਹਾ ਸੀ, ਰਸਤੇ 'ਚ ਹੀ ਮਿਸਪਲੇਸ। ਕੀ ਨਾਮ ਹੈ ਜੀ, ਕੀ ਮਾਮਲੇ ਦਰਜ ਹੋਏ? ਇਹ 302 ਦਾ ਮੁਲਜ਼ਮ ਸੀਗਾ ਜੀ, ਮੀਤਾ ਰਾਮ ਨਾਮ ਹੈ ਇਹਦਾ ਜੀ। ਇਹ ਕੋਈ ਠੇੜੇ ਦਾ ਹੈ। ਕਿੰਨਾ ਚਿਰ ਹੋ ਗਿਆ ਸੀਗਾ ਜੀ ਅੰਦਰ ਕਸਟਡੀ ਚ? ਇਹ ਤਾਂ ਸਰ ਜੇਲ੍ਹ ਸੁਪਰਡੈਂਟ ਬਾਰੇ ਦੱਸ ਸਕਦੇ ਨੇ ਇਹਨਾਂ ਬਾਰੇ। ਨਹੀਂ ਤੁਸੀਂ ਕਹਿ ਰਹੇ ਸਜ਼ਾ ਕਿੰਨੇ ਚਿਰ ਦੀ ਹੋਈ ਸੀ ਜੀ? ਇਹ ਕੋਈ 2006 ਦਾ ਮੁਕੱਦਮਾ ਹੈ ਇਹਨਾਂ ਦਾ, ਉਮਰ ਕੈਦ ਦੀ ਸਜ਼ਾ ਕੱਟ ਰਹੀ ਸੀ। ਅੱਛਾ, ਤੁਸੀਂ ਕਹਿ ਰਹੇ ਵੀ ਆਪਣਾ ਦੂਸਰਾ ਬੰਦੇ ਨੂੰ ਛੱਡਣਾ ਐਸੀ ਇਹਦੇ ਹੱਥ ਨਹੀਂ ਲੱਗੀ, ਹੱਥਕੜੀ ਸਮੇਤ ਭੱਜ ਗਏ? ਨਹੀਂ, ਹੱਥਕੜੀ ਤੋਂ ਬਿਨਾਂ। ਸਾਕਾ ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਹੋ ਰਹੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ 12 ਮੈਂਬਰੀ ਵਫਦ ਪਾਕਿਸਤਾਨ ਲਈ ਰਵਾਨਾ ਹੋਇਆ। ਪਾਕਿਸਤਾਨ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ 21 ਫਰਵਰੀ ਨੂੰ ਗੁਰਦੁਆਰਾ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ ਸ਼ਾਮਿਲ ਹੋਣ ਤੋਂ ਇਲਾਵਾ ਪਾਕਿਸਤਾਨ ਸਥਿਤ ਹੋਰ ਗੁਰੂ ਧਾਮਾਂ ਦੇ ਵੀ ਦਰਸ਼ਨ ਕਰਨਗੇ। 21 ਫਰਵਰੀ ਨੂੰ ਨਨਕਾਣਾ ਸਾਹਿਬ ਵਿਖੇ ਜਿਹੜੇ ਸ਼ਹੀਦ ਹੋਏ ਸੀ 1921 ਦੇ ਅੰਦਰ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਦੇ ਲਈ ਸਿੱਖ, ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ, ਤੇ ਉਸ ਮੌਕੇ ਹੋ ਰਹੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਚੱਲੇ ਹਾਂ, ਜਿੱਥੇ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਤੇ ਬਾਕੀ ਗੁਰੂ ਸਾਹਿਬਾਨ ਗੁਰੂ ਘਰਾਂ ਦੇ ਵੀ ਦਰਸ਼ਨ ਦਿਦਾਰੇ ਕਰਕੇ ਜਿਹੜਾ ਹੈਗਾ 24-25 ਤਰੀਕ ਨੂੰ ਵਾਪਸ ਜਿਹੜਾ ਸੀ ਹਿੰਦੁਸਤਾਨ ਹੋਣਾ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਅੰਮ੍ਰਿਤਸਰ ਦੇ ਬਹੁਤ ਚਰਚਿਤ ਸਮੂਹਿਕ ਖੁਦਕੁਸ਼ੀ ਮਾਮਲੇ ਵਿੱਚ ਅਦਾਲਤ ਨੇ ਸਾਬਕਾ ਆਈਜੀ ਕੁਲਤਾਰ ਸਿੰਘ ਤੇ ਡੀਐਸਪੀ ਸਣੇ 6 ਲੋਕਾਂ ਨੂੰ ਦਿੱਤੀ ਸਜ਼ਾ। ਅਦਾਲਤ ਨੇ ਆਈਜੀ ਕੁਲਤਾਰ ਸਿੰਘ ਨੂੰ 8 ਸਾਲ ਤੇ ਡੀਐਸਪੀ ਹਰਦੇਵ ਸਿੰਘ ਨੂੰ 4 ਸਾਲ ਦੀ ਸਜ਼ਾ ਸੁਣਾਈ। 2004 ਵਿੱਚ ਕੁਲਤਾਰ ਸਿੰਘ ਤੋਂ ਤੰਗ ਹੋ ਕੇ ਇੱਕ ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਸੀ ਖੁਦਕੁਸ਼ੀ। ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਪੰਜਾਬ ਦੇ ਇਕਲੌਤੇ ਆਪ ਸੰਸਦ ਮੈਂਬਰ ਭਗਵੰਤ ਮਾਨ ਨਿਤਰੇ ਮੈਦਾਨ ਵਿੱਚ। ਨਵਜੋਤ ਸਿੱਧੂ ਪ੍ਰਗਟ ਸਿੰਘ ਦੀ ਕੀਤੀ ਤਾਰੀਫ, ਕਿਹਾ ਕੰਮ ਦੀ ਰਾਜਨੀਤੀ ਦੇ ਯੁੱਗ ਦੀ ਹੋ ਚੁੱਕੀ ਹੈ ਸ਼ੁਰੂਆਤ। ਕੈਪਟਨ ਅਮਰਿੰਦਰ ਸਿੰਘ ਨੇ ਨਾਰਾਜ਼ ਵਿਧਾਇਕ ਪ੍ਰਗਟ ਸਿੰਘ ਨਾਲ ਕੀਤੀ ਮੁਲਾਕਾਤ। ਪ੍ਰਗਟ ਸਿੰਘ ਨੇ ਕਿਹਾ ਬੇਹੱਦ ਸੁਖਾਵੇਂ ਮਾਹੌਲ ਵਿੱਚ ਹੋਈ ਮੀਟਿੰਗ, ਕੈਪਟਨ ਨੂੰ ਆਪਣੀ ਪੁਰਾਣੀ ਦਿੱਖ ਅਪਣਾਉਣ ਦੀ ਕਹੀ ਗੱਲ।
ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਕੀਤੀ ਸਪੀਕਰ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ। ਦੋਹਾਂ ਪਾਰਟੀਆਂ ਨੇ ਕਿਹਾ ਬਜਟ ਇਜਲਾਸ ਦਾ ਸਮਾਂ ਵਧਾਇਆ ਜਾਵੇ ਤਾਂ ਜੋ ਪੰਜਾਬ ਦੇ ਸਾਰੇ ਮੁੱਦਿਆਂ ਤੇ ਕੀਤੀ ਜਾ ਸਕੇ ਚਰਚਾ। ਤੇ ਨਸ਼ਾ ਸਪਲਾਈ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ 2 ਥਾਣੇਦਾਰ ਆਏ ਕਾਬੂ। ਲੁਧਿਆਣਾ ਦੀ 2 ਨੰਬਰ ਡਿਵੀਜ਼ਨ ਦਾ SHO ਅਮਨਦੀਪ ਸਿੰਘ ਗਿੱਲ ਤੇ ਸੰਗਰੂਰ ਦਾ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨਸ਼ਾ ਤਸਕਰੀ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ। ਇਸ ਦੇ ਨਾਲ ਹੀ TV 84 ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।